मैं मियाँ आसफ अली तो इस टाइम मैं मौजूद हाँ जन्म स्थान ननकाना साहब च ਤੇ ਇੱਥੇ ਆਏ ਹੋਏ ਕਈ ਸੰਗਤਾਂ ਆਈਆਂ ਹੋਈਆਂ ਵਾ ਪੂਰੀ ਦੁਨੀਆ ਤੋਂ ਸਾਡੇ ਨਾਲ ਮੌਜੂਦ ਆ। ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਕਿੱਥੋਂ ਕਿੱਥੋਂ ਆਏ ਆ ਤੇ ਉਹਨਾਂ ਨੂੰ ਕਿਹਦਾ ਲੱਗ ਰਿਹਾ ਪਾਕਿਸਤਾਨ। ਕੀ ਹਾਲ ਚਾਲ ਹੈ ਮਾਤਾ ਜੀ ਤੁਹਾਡਾ? ਠੀਕ ਠਾਕ ਹੈ। ਰਸ਼ਪਾਲ ਕੌਰ। ਤੁਹਾਡਾ ਕੀ ਨਾਮ ਜੀ? ईशा। ਤੇ ਤੁਹਾਡਾ ਕੀ ਨਾਮ? शारन। मेरा नाम कमलजीत। ਅੱਛਾ, ਪਹਿਲੇ ਤੇ ਤੁਸੀਂ ਇਹ ਦੱਸ ਦਿਓ ਸਾਨੂੰ ਤੁਹਾਨੂੰ ਪਾਕਿਸਤਾਨ ਅੱਛਾ ਪਾਕਿਸਤਾਨ ਤੁਹਾਨੂੰ ਕਿਹਦਾ ਲੱਗਿਆ? ਕਿਉਂਕਿ ਬਾਕੀਆਂ ਨੂੰ ਤੇ ਯਕੀਨਨ ਵੈਸੇ ਚੰਗਾ ਲੱਗਿਆ ਹੋਣਾ, ਪਰ ਨੌਜਵਾਨਾਂ ਨੂੰ ਵੀ ਅਸੀਂ ਯੰਗਸਟਰਸ ਨੂੰ ਵੀ ਪੁੱਛਦੇ ਹਾਂ ਕਿ ਉਹਨਾਂ ਨੂੰ ਕਿਹਦਾ ਲੱਗਿਆ। सोना लग गया, बहुत सोना लग गया। ਤੇ ਜੋ ਸੁਣਿਆ ਸੀ ਪਾਕਿਸਤਾਨ ਕਿਵੇਂ ਦਾ ਹੋਵੇਗਾ ਤੇ ਇੱਥੇ ਆ ਕੇ ਉਹਦੇ ਕੋਈ ਫਰਕ ਲੱਗਿਆ? ਉਹਦੇ ਨਾਲ ਜ਼ਿਆਦਾ ਸੋਹਣਾ ਲੱਗਾ। सोना है, फर्क लगता है पर सोना है। ਲੋਕ कैसे हैं ਇੱਥੇ ਮਿਲਣ ਗੱਲਬਾਤ ਕਰਨ? सारे सोने है। ਪਹਿਲੀ ਵਾਰੀ ਆਏ ਹੋ? पहली बारी ਲੈ ਕੇ ਕੌਣ ਆਇਆ? मम्मी दा नानी। ਅੱਛਾ, ਉਹਨਾਂ ਨੇ ਕਿਹਾ। ਅੱਛਾ, ਤੁਹਾਡਾ ਆਪਣਾ ਮਨ ਸੀਗਾ ਆਂਦਾ ਕਿ हाँ जी, मैं हिस्ट्री तो पता लगना सी। हाँ। ਚਲੋ। ਅੱਛਾ, ਤੁਹਾਡਾ ਕਿਹੜਾ ਇਲਾਕਾ ਸੀ ਜੀ? ਇੱਥੇ ਨਹੀਂ, ਉਧਰ ਜਲੰਧਰ ਜ਼ਿਲ੍ਹਾ ਜਲੰਧਰ ਬਡਾਲਾ ਆ ਸਾਡਾ ਪਿੰਡ। ਜਿੱਥੇ ਸਾਡੇ ਨੇ ਜ਼ਮੀਨ ਆ ਉੱਥੋਂ ਨੂਰ ਮਹਿਲ 3 ਮੀਲ ਆ ਸਰ। ਸਾਈਕਲ ਤੇ ਚੱਲ ਜਾਈਦਾ ਅਸੀਂ। ਵਾਹ ਜੀ, ਯਾਨੀ ਇਹ ਸਾਡੇ ਪਿੰਡ ਤੋਂ ਇਹਨਾਂ ਦਾ ਫਾਸਲਾ ਬਣਦਾ ਫਿਰ 12 ਕਿਲੋਮੀਟਰ ਕੋਟ ਬਾਦਲ ਖਾਨ ਤੋਂ। ਤੇ ਅੱਛਾ, ਇੱਕ ਨਾ ਇਹਨਾਂ ਦਾ ਮੈਂ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਦੱਸਿਆ ਕਿ ਨੈਰੋਬੀ ਤੋਂ ਆ ਇਹਨਾਂ ਦਾ, ਤੇ ਉਹ ਅਸੀਂ ਜਾਣਦੇ ਹਾਂ ਕਿ ਈਸਟ ਅਫਰੀਕਾ ਤੋਂ। ਸੌਰੀ, ਤੇ ਈਸਟ ਅਫਰੀਕਾ ਦੇ ਬਾਰੇ 'ਚ ਉੱਥੇ ਪੰਜਾਬੀ ਬੋਲਣ ਵਾਲੇ ਬੜੇ ਸੁਣੇ ਆ ਮੈਂ ਪਹਿਲੇ ਵੀ ਕਿ ਉੱਥੇ ਹੈਗੇ ਆ। ਅੱਛਾ ਮਾਤਾ ਜੀ ਦੱਸੋ ਉੱਥੇ ਬਹੁਤ ਜਾਸਤੀ ਸਾਰੇ ਹੀ ਕਿੰਨੀਆਂ ਦੇ ਵਿੱਚ ਬਹੁਤ ਆਪਣੇ ਪੰਜਾਬੀ ਬਹੁਤ ਸੀਗੇ, ਸਾਰੇ ਟਾਈਪ ਦੇ ਗੁਜਰਾਤੀ ਪੰਜਾਬੀ ਮੁਸਲਿਮ ਸਾਰੇ ਸੀਗੇ ਉੱਥੇ। ਸੁਹੇਲੀ ਉਹ ਵੀ ਆਉਂਦੀ ਸੀਗੀ, ਜੰਬੋ ਹਬਾਰੀ ਸਾਨਾ ਸਾਰਾ ਕੁਝ ਆਉਂਦਾ ਸੀਗਾ ਕਿਉਂਕਿ ਜਨਮ ਉੱਥੇ ਹੋਇਆ ਸੀਗਾ। ਪੜ੍ਹੇ ਲਿਖੇ ਵੀ ਅਸੀਂ ਉੱਥੇ ਹੀ ਆ। ਹਾਂਜੀ, ਨੈਰੋਬੀ ਦੇ ਵਿੱਚ ਹੀ। ਉੱਥੇ ਪੰਜਾਬੀ ਬੋਲਣ ਵਾਲੇ ਸਿਰਫ ਪੰਜਾਬੀ ਹੀ ਆ ਜਾਂ ਜਿਹੜੇ ਹਬਸ਼ੀ ਆ ਉਹ ਵੀ ਪੰਜਾਬੀ ਬੋਲ ਲੈਂਦੇ ਆ? ਲੈਂਦੇ ਹਾਂਜੀ, ਸਾਰੇ ਬੋਲਦੇ। ਹਾਂਜੀ, ਸਾਰੇ ਬੋਲ ਲੈਂਦੇ ਆ। ਸ਼ਾਇਦ ਖਾਸ ਗੱਲ-ਗੁਲ ਨਾ ਕੀਤੀ ਹੈਗੀ ਉਦੋਂ ਅਸੀਂ ਛੋਟੇ ਹੁੰਦੇ ਸੀਗੇ। ਹੁਣ ਤੇ ਮੈਨੂੰ ਕਿੰਨੇ ਸਾਲ ਹੋ ਗਏ ਤੇ ਲੰਡਨ ਆਈ ਨੂੰ, 55 ਸਾਲ। ਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਚੇਂਜਿਸ ਹੋ ਜਾਂਦਾ ਵਾ। ਵੀ ਹੈਡ ਅ ਗੁੱਡ ਲਾਈਫ ਦੇਅਰ। ਐਨੀ ਪੇਰੈਂਟਸ ਉੱਥੇ ਸੀਗੇ, ਸੋ ਜਨਮ ਪਰ ਉੱਥੇ ਹੋਇਆ, ਸੋ ਵਿਆਹ ਸ਼ਾਦੀ ਕਰਾ ਕੇ ਫਿਰ ਇੱਥੇ ਲੰਡਨ ਆ ਗਈ ਸੀਗੀ। ਹਾਂਜੀ, ਦਿਸ ਇਜ਼ ਵਾਟ ਹੈਪਨ ਟੂ ਬੀ। ਤੇ ਤੁਹਾਨੂੰ ਕਿਹਦਾ ਲੱਗਿਆ ਪਾਕਿਸਤਾਨ? वेरी नाइस, बहुत सोना लग गया। या पहली बारी आए हैं इंडिया। ਅਸੀਂ ਕਿੰਨੀ ਵਾਰੀ ਆਏ ਹੋਏ ਆ ਪਰ ਪਾਕਿਸਤਾਨ ਫਸਟ ਟਾਈਮ ਅਸੀਂ ਆਏ। ਹਾਂਜੀ। ਤੇ ਪਹਿਲੇ ਕੀ ਸੀ ਤੁਹਾਡੇ ਜ਼ਿਹਨ ਕਿ ਪਾਕਿਸਤਾਨ ਜਾਵਾਂਗੇ ਕਿਹਦਾ ਹੋਏਗਾ ਤੇ ਇੱਥੇ ਆ ਕੇ ਕੀ ਡਿਫਰੈਂਸ ਦੇਖਿਆ? ਡਿਫਰੈਂਸ ਤੇ ਜ਼ਿਆਦਾ ਤਾਂ ਨਹੀਂ ਹੈ ਨਾ ਹੈਗਾ। ਇਸ ਟਾਈਮ ਜਿੱਦਾਂ ਇੰਡੀਆ ਵਾਂਗਰੀ ਆ ਸਾਨੂੰ ਲੱਗਦਾ ਆ। ਬੰਦੇ ਵੀ ਤੁਸੀਂ ਸਾਰੇ ਫਰੈਂਡਲੀ ਹੈਗੇ ਆ ਹਨਾ, ਬਹੁਤ ਸਾਨੂੰ ਰਿਸਪੈਕਟ ਦਿੰਦੇ ਆ। ਸੋ ਬਹੁਤ ਸਾਨੂੰ ਸੋਹਣਾ ਲੱਗਦਾ ਸਾਨੂੰ। ਸੋਹਣਾ ਲੱਗਦਾ। ਇਹ ਤੁਹਾਡੇ ਬੇਟੇ ਆ, ਇਹ ਅੱਗੇ ਉਹਨਾਂ ਦੇ ਬੇਟੇ? ਇੱਕ ਇੱਥੇ ਆਂਦੇ ਰਹਿੰਦੇ ਆ ਸਾਡੇ ਕੋਲ ਯਾਤਰੀ ਅਕਸਰ। ਇਹ ਪਹਿਲੀ ਵਾਰੀ ਪਰ ਐਸਾ ਇਤਫਾਕ ਮੈਂ ਦੇਖ ਰਿਹਾ ਕਿ ਨਾਨੀ, ਬੇਟੀ ਤੇ ਦੋਤੀ ਤਿੰਨੇ ਜਣੇ 3 ਨਸਲਾਂ ਇਕੱਠੀਆਂ ਇੱਥੇ ਆਈਆਂ। ਸਾਡੇ ਸੰਜੋਗ ਐਦਾ ਸੀ ਇਕੱਠੇ ਆਉਣ ਦਾ। ਮੈਂ ਤੇ ਮੰਮੀ ਨੇ ਆਣਾ ਸੀਗਾ ਪਰ ਬੇਟੀ ਕਹਿੰਦੀ ਸੀ ਕਿ ਮੰਮੀ ਮੈਂ ਵੀ ਨਾਲ ਜਾਣਾ ਆ। ਅਸੀਂ ਇਹਨੂੰ ਕਿਹਾ ਨਹੀਂ ਕਿ ਤੂੰ ਜ਼ਰੂਰ ਜਾਣਾ, ਕਿ ਆਪ ਕਹਿੰਦੀ ਸੀ ਕਿ ਮੈਂ ਆਣਾ ਆ। ਇਹਨੇ ਸਾਰੀ ਹਿਸਟਰੀ ਦਾ ਇਹਨੇ ਦੇਖਣਾ ਸੀਗਾ ਕਿ ਸਾਡੇ ਗੁਰੂਆਂ ਦਾ ਇੱਥੇ ਕਿੱਦਾਂ ਸ਼ੁਰੂ ਹੋਇਆ, ਇਹਨੇ ਦੇਖਣਾ ਸੀ। ਕਿਹੜੀ ਜਗ੍ਹਾ ਤੁਸੀਂ ਦੇਖੀ ਹੈ ਫਿਰ ਹਿਸਟਰੀ ਦੇ ਹਵਾਲੇ ਨਾਲ ਦੇਖਣੀ ਜਾ ਰਹੇ ਹੋ? ਅਸੀਂ ਕਰਤਾਰਪੁਰ ਗਏ ਸੀ ਪਹਿਲੇ, ਫਿਰ ਅਸੀਂ ਸੌਦਾ, ਮੀਆਂ ਪੀਰ, ਸੱਚਾ ਸੌਦਾ, ਰੋਰੀ ਸਾਹਿਬ, ਚੱਕੀ ਸਾਹਿਬ, ਪਾਏ ਲਾਲੋ। ਕੱਲ ਅਸੀਂ ਬੀਬੀ ਨਾਨਕੀ ਦੇ ਗਏ, ਫਿਰ ਅੱਜ ਅਸੀਂ ਇੱਥੇ ਗਏ ਆ। ਥੋੜੇ ਹੋਰ ਗੁਰਦੁਆਰੇ ਵੀ ਹੈਗੇ ਆ। ਸੋ ਨਾਈਸ ਆ ਸਾਰਾ ਕੁਝ, ਪਰ ਬਹੁਤ ਸੋਹਣਾ ਆ। ਹਾਲੇ ਅਸੀਂ ਪੰਜਾ ਸਾਹਿਬ ਵੀ ਜਾਣਾ ਆ। ਸੋ ਨਾਲੇ ਵਾਘਾ ਬਾਰਡਰ ਵੀ ਜਾਣਾ ਆ। ਮਹਾਰਾਜਾ ਰਣਜੀਤ ਸਿੰਘ ਦੇ ਫੋਰਟ ਵੀ ਜਾਣਾ ਆ। ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਦੇ ਬਾਰੇ ਤੁਹਾਨੂੰ ਵੈਸੇ ਕੀ ਨੌਲੇਜ ਹੈ, ਕੀ ਜਾਣਦੇ ਹੋ? ਉਹ ਸਾਡਾ ਮਹਾਰਾਜਾ ਸੀ, ਫਿਰ ਉਹ ਸਾਰੇ ਪੰਜਾਬ ਦਾ ਕਿੰਗ ਸੀ, ਫਿਰ ਲਾਹੌਰ ਦੇ ਵੀ ਸੀ। ਉਹ ਇੱਥੇ ਜਿੱਦਾਂ ਉਹਦੇ ਸਿਟੀ ਸੈਂਟਰ ਸੀ, ਇੱਥੇ ਕੈਪੀਟਲ ਸੀ। ਸੋ ਉਹ ਬਹੁਤ ਚੰਗਾ ਰਾਜਾ ਸੀ। ਸਾਰਿਆਂ ਨੂੰ ਪੰਜਾਬੀ। ਹਾਂਜੀ।
ਦੱਸ ਦਿਓ ਕੋਈ ਇੱਥੋਂ ਜਾ ਕੇ ਮੈਂ ਉਹਨਾਂ ਦਾ ਕਿਲਾ ਲਾਜ਼ਮੀ ਦੇਖਾਂ। ਮੈਂ ਕਿਲਾ ਵਾਸਤੇ ਦੇਖਣਾ ਆ। ਫਸਟ ਟਾਈਮ ਆਇਆ ਨਾ ਤੇ ਵੀ ਹੈਵ ਟੂ ਸੀ ਐਵਰੀਥਿੰਗ ਯੂ نو ਬਿਫੋਰ ਵੀ ਗੋ ਪਤਾ ਨਹੀਂ ਅਸੀਂ ਮੁੜ ਕੇ ਕਦੋਂ ਆਣਾ ਹੈ ਹਨਾ, ਲਾਈਫ ਟਾਈਮ 'ਚ ਅਸੀਂ ਪਹਿਲੀ ਵਾਰੀ ਆਏ, ਸੋ ਪਤਾ ਨਹੀਂ ਕਦੋਂ ਮੁੜ ਕੇ ਆਣਾ। ਨਹੀਂ, ਬੜਾ ਚੰਗਾ ਲੱਗਾ ਜੀ ਇਹਨਾਂ ਨਾਲ ਗੱਲਬਾਤ ਕਰਕੇ, ਖਾਸ ਕਰ ਹਿਸਟਰੀ ਦੇ ਹਵਾਲੇ ਨਾਲ ਇਹਨਾਂ ਦੀ ਦਿਲਚਸਪੀ ਦੇਖ ਕੇ, ਤੇ ਦੂਜੀ ਜਿਹੜੀ ਸਭ ਤੋਂ ਵੱਡਾ ਜਿਹੜਾ ਈਸਟ ਅਫਰੀਕਾ ਨੈਰੋਬੀ ਦੇ ਹਵਾਲੇ ਨਾਲ ਜਾਣ ਕੇ ਬੜਾ ਚੰਗਾ ਲੱਗਿਆ।